ਗੁਰਪ੍ਰੀਤ ਸਿੰਘ ਜੀ, ਤੁਸੀਂ ਕੀ ਸਮਝਦੇ ਹੋ ਕਿ ਇਸ ਟਾਈਮ ਜੋ ਇਹ ਚੱਲ ਰਿਹਾ ਬਾਹਰ ਸਿੱਖਾਂ ਦੇ ਉੱਤੇ ਹਮਲੇ ਹੋ ਰਹੇ ਨੇ, ਕੈਨੇਡਾ, ਅਮਰੀਕਾ ਤੋਂ ਬਾਅਦ ਹੁਣ ਤਾਂ ਇੰਗਲੈਂਡ ਬਾਰੇ ਵੀ ਆਪਾਂ ਖਬਰਾਂ ਸੁਣ ਰਹੇ ਹਾਂ ਕਿ ਇਸ ਤਰ੍ਹਾਂ ਸਿੱਖ ਆਗੂ ਜਿਹੜੇ ਕਿ ਆਪਣੇ ਇੱਕ ਵੱਖਰੇ ਰਾਜ ਦੀ ਮੰਗ ਦੇ ਲਈ ਗੱਲ ਕਰਦੇ ਨੇ ਜਾਂ ਓਪਨਲੀ ਇਹਦੀ ਹਮਾਇਤ ਕਰਦੇ ਨੇ, ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਸੋ ਇਹਦੇ ਪਿੱਛੇ ਕਾਰਨ ਕੀ ਹੈ? ਐਲੀਮੀਨੇਸ਼ਨ ਕਾਰਨ ਹੈ ਜਾਂ ਇਹ ਹੈ ਕਿ ਇਸ ਆਵਾਜ਼ ਨੂੰ ਸਦਾ ਲਈ ਦਬਾਇਆ ਜਾ ਸਕੇ, ਜਾਂ ਜਿਵੇਂ ਤੁਸੀਂ ਏਅਰ ਇੰਡੀਆ ਦਾ ਜ਼ਿਕਰ ਕੀਤਾ, ਦੋ ਖੇਮੇ ਨੇ, ਇੱਕ ਤਾਂ ਇਹਦੇ ਉੱਤੇ ਖੁੱਲ ਕੇ ਗੱਲ ਕਰਦੇ ਨੇ ਪਰ ਕਈ ਵਾਰੀ ਗੱਲ ਕਰਨ ਤੋਂ ਵੀ ਟਾਲਾ ਵੱਟਿਆ ਜਾਂਦਾ ਇਸ ਕਾਂਡ ਤੇ। ਦੇਖੋ ਪ੍ਰਵੀਨ ਜੀ, ਗੱਲ ਇਸ ਤਰ੍ਹਾਂ ਕਿ ਪਹਿਲੀ ਗੱਲ ਇਹਨੂੰ ਏਦਾਂ ਨਾ ਲਿਆ ਜਾਵੇ ਕਿ ਸਿੱਖਾਂ ਦਾ ਕੋਈ ਮਸਲਾ ਹੋਵੇ। ਮੈਂ ਉਸ ਨੇ ਵੱਖਰੇ ਅੰਗਲ ਤੋਂ ਵੇਖਣ ਦੀ ਕੋਸ਼ਿਸ਼ ਕਰ ਰਿਹਾ। ਜੀ ਜਿਹੜੀ ਹਿੰਦੁਸਤਾਨ ਦੀ ਅੰਦਰੂਨੀ ਨੀਤੀ ਹੈ, ਹਾਂਜੀ, ਉਹੀ ਨੀਤੀ ਤੁਹਾਨੂੰ ਬਾਹਰ ਉਹਨਾਂ ਦੀ ਵਿਦੇਸ਼ ਨੀਤੀ ਦੇ ਰੂਪ ਚ ਨਜ਼ਰ ਆਉਂਦੀ ਹੈ। ਰਿਫਲੈਕਸ਼ਨ ਉਹੀ ਹੈ, ਝਲਕਾਰਾ ਉਹੀ ਹੈ। ਹੁਣ ਅੰਦਰੂਨੀ ਤੌਰ ਤੇ ਕੀ ਹੋ ਰਿਹਾ? ਹੁਣ ਜਿਵੇਂ ਮਿਸਾਲ ਦੇ ਤੌਰ ਤੇ ਨਿੱਜਰ ਦੇ ਕਤਲ ਬਾਬਤ ਭਾਰਤ ਸਰਕਾਰ ਕਹਿੰਦੀ ਕਿ ਸਾਡੀ ਕੋਈ ਇਹੋ ਜਿਹੀ ਨੀਤੀ ਹੈ ਨਹੀਂ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੀ। ਇਹ ਬਿਲਕੁਲ ਝੂਠਾ ਬਿਆਨ। ਐਕਸਟਰਾ ਜੁਡੀਸ਼ੀਅਲ ਕਿਲਿੰਗ ਤਾਂ ਉੱਥੇ ਆਮ ਜੀ ਗੱਲ ਹੈ। ਸੋਹਰਾਬੂਦੀਨ ਦਾ ਮਾਮਲਾ ਸਾਡੇ ਸਾਹਮਣੇ ਹੈ। ਈਵਨ ਤਰਵਿੰਦਰ ਸਿੰਘ ਪਰਮਾਰ ਏਅਰ ਇੰਡੀਆ ਕਾਂਡ ਜਿਸ ਦੇ ਬਾਰੇ ਕਿਹਾ ਜਾਂਦਾ ਕਿ ਸੂਤਰਧਾਰ ਸੀ, ਫੇਰ ਟ੍ਰਾਇਲ ਦਿੱਤੇ ਬਿਨਾਂ ਹੀ ਤੁਸੀਂ ਮੁਕਾਬਲਾ ਬਣਾਤਾ ਉਹਦਾ। ਲਗਾਤਾਰ ਹੁਣ ਜਿਹੜੇ ਬੁੱਧੀਜੀਵੀ ਜੇਲ੍ਹਾਂ 'ਚ ਸੁੱਟੇ ਜਾ ਰਹੇ ਨੇ, ਜਿਹੜੇ ਸਵਾਲ ਕਰਦੇ ਨੇ ਪੱਜ ਬਣਾ ਕੇ, ਝੂਠੇ ਆਪਣਾ ਦੋਸ਼ ਲਾ ਕੇ, ਉਹ ਜਿਹੜੀ ਨੀਤੀ ਹੈ ਭਾਰਤ ਸਰਕਾਰ ਦੀ, ਉਹੀ ਰਿਫਲੈਕਟ ਕਰ ਰਹੀ ਹੈ ਵਿਦੇਸ਼ ਨੀਤੀ ਦੇ ਰੂਪ ਦੇ ਵਿੱਚ। ਠੀਕ ਹੈ, ਸੱਜੇ ਪੱਖੀਆਂ ਨੂੰ ਓਪਨਲੀ ਬਿਆਨ ਦਿੱਤੇ ਗਏ, ਘਰਾਂ 'ਚ ਘੁਸ ਕੇ ਮਾਰਾਂਗੇ, ਜਿਸ ਦੇ ਬੰਦੇ ਨੇ ਕਈਆਂ ਨੇ ਬਾਗੀਆਂ ਪਾਈਆਂ ਜਦੋਂ ਨਿੱਜਰ ਦਾ ਕਤਲ ਹੋਇਆ। ਹੁਣ ਦੇਖੋ, ਜਿਨ੍ਹਾਂ ਦਿਨਾਂ 'ਚ ਨਿੱਜਰ ਦਾ ਕਤਲ ਹੋਇਆ 18 ਜੂਨ ਨੂੰ, ਜੀ ਮੈਂ ਹਰਦੀਪ ਸਿੰਘ ਨਿੱਜਰ ਨੂੰ 1 ਮਹੀਨਾ ਪਹਿਲਾਂ ਆਪਣੇ ਸਪਾਈਸ ਰੇਡੀਓ ਲਈ ਇੰਟਰਵਿਊ ਕੀਤਾ ਸੀ, 18 ਮਈ ਵਾਲੇ ਦਿਨ। ਠੀਕ ਹੈ ਜੀ। ਇਹ ਗੱਲ ਨੋਟ ਕਰਨ ਵਾਲੀ, ਕਿਉਂਕਿ 18 ਮਈ ਨੂੰ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਸਥਿਤ ਖਾਲਿਸਤਾਨੀ ਨੇਤਾ ਪਰਮਜੀਤ ਸਿੰਘ ਪੰਜਵੜ ਸੀ, ਉਹਨਾਂ ਦਾ ਕਤਲ ਕੀਤਾ ਗਿਆ ਸੀਗਾ। ਹਾਂਜੀ। ਤੋ ਸਟੇਟਮੈਂਟ ਕੱਢੀ ਗਈ ਨਿੱਜਰ ਵੱਲੋਂ ਕਿ ਅਜਿਹਾ ਕੁਝ ਭਾਰਤ ਦੇ ਕਾਤਲਾਂ ਰਾਹੀਂ ਇੱਥੇ ਵੀ ਕਰਵਾਇਆ ਜਾ ਸਕਦਾ। ਉਹਨਾਂ ਦਿਨਾਂ 'ਚ ਇਹਨਾਂ ਨੇ ਪੰਜਵੜ ਦੀ ਯਾਦ 'ਚ ਇੱਕ ਸਮਾਗਮ ਰੱਖਿਆ ਸੀ ਗੁਰਦੁਆਰੇ 'ਚ, ਤੇ ਮੈਂ ਉਹਨਾਂ ਦਾ ਇੰਟਰਵਿਊ ਕੀਤਾ। ਠੀਕ ਹੈ ਜੀ। ਉਹਨਾਂ ਨੇ ਔਨ ਰਿਕਾਰਡ ਇਹ ਗੱਲ ਕਹੀ ਕਿ ਮੈਂ ਇਸ ਸਮੇਂ ਖਤਰੇ ਵਿੱਚ ਹਾਂ। ਦਰਅਸਲ ਨਿੱਜਰ ਦਾ ਪਿਛਲੇ 1 ਸਾਲ ਤੋਂ, ਜਦੋਂ ਦਾ ਮਲਿਕ ਦਾ ਕਤਲ ਹੋਇਆ, ਲਗਾਤਾਰ ਉਹ ਕਹਿ ਰਹੇ ਸੀ ਕਿ ਮੈਂ ਨਿਸ਼ਾਨੇ ਤੇ ਆ। ਮੈਨੂੰ ਉਹਨਾਂ ਨੇ ਕਈ ਵਾਰੀ ਨਿੱਜੀ ਤੌਰ ਤੇ ਵੀ ਦੱਸਿਆ ਸੀਗਾ। ਠੀਕ ਹੈ ਜੀ। ਹੁਣ 18 ਮਈ ਨੂੰ ਇੰਟਰਵਿਊ ਦੇ ਰਹੇ ਨੇ, ਪੰਜਵੜ ਦੀ ਬਾਬਤ ਪ੍ਰੋਗਰਾਮ ਰੱਖਿਆ ਗਿਆ। 1 ਮਹੀਨੇ ਬਾਅਦ, ਐਗਜ਼ੈਕਟਲੀ 1 ਮਹੀਨੇ ਬਾਅਦ 18 ਜੂਨ ਨੂੰ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ। ਜਿਸ ਤੋਂ ਪਿੱਛੋਂ ਲੋਕਾਂ ਦੇ ਮਨਾਂ ਵਿੱਚ ਰੋਸ ਸੀਗਾ। ਲੋਕਾਂ ਨੇ ਮੁਜ਼ਾਹਰੇ ਵੀ ਕੀਤੇ ਕਿ ਪੁਲਿਸ ਨੂੰ ਪਤਾ ਹੁੰਦਿਆਂ ਵੀ ਸੁਚੇਤ ਕਰਦੇ ਰਹੇ, ਤੇ ਇਹ ਕਿਉਂ ਨਹੀਂ ਟਲ ਸਕੀ ਘਟਨਾ ਬਾਰੇ। ਸੋ ਮੇਰਾ ਮਤਲਬ ਕਹਿਣਾ ਕਿ ਇੱਕ ਨੀਤੀ ਕੋਈ ਹੈ ਇਸ ਕਿਸਮ ਦੀ ਜਿਹੜੀ ਚੱਲਦੀ ਆ ਰਹੀ ਹੈ, ਔਰ ਹੁਣ ਨਿਖਿਲ ਗੁਪਤੇ ਦੇ ਜਿਹੜੇ ਦੋਸ਼ ਆਇਦ ਹੋਏ ਨੇ, ਉਹ ਇਹਨਾਂ ਦੋਸ਼ਾਂ ਦੀ ਉੱਤੇ ਬਿਲਕੁਲ ਅਸੀਂ ਮੋਹਰ ਲਾ ਦਿੱਤੀ ਗਈ ਉਸ ਦੋਸ਼ ਪੱਤਰ ਦੇ ਰਾਹੀਂ। ਉਹ ਦੋਸ਼ ਪੱਤਰ ਇੱਕ ਤਰੀਕੇ ਨਾਲ ਉਸ ਗੱਲ ਦੀ ਤਸਦੀਕ ਕਰਦਾ ਕਿ ਕੋਈ ਨਾ ਕੋਈ ਇਹੋ ਜਿਹੀ ਨੀਤੀ ਹੈ ਜਿਹੜੀ ਕੰਮ ਕਰ ਰਹੀ ਹੈ ਲੰਮੇ ਸਮੇਂ ਤੋਂ। ਜੀ। ਸੋ ਇਸ ਗੱਲ ਤੋਂ ਅਸੀਂ ਇਨਕਾਰੀ ਨਹੀਂ ਹੋ ਸਕਦੇ। ਬਾਕੀ ਖਾਲਿਸਤਾਨੀ ਖੇਮਿਆਂ ਦੇ ਵਿੱਚ ਵੀ ਜਿਹੜੇ ਕੁਝ ਲੋਕ ਨੇ, ਜਿਹੜੇ ਤੱਤੇ ਬਿਆਨ ਦੇ ਕੇ ਆਪਣਾ ਉਲਟ ਸਿੱਧਾ ਕਰਦੇ ਫਿਰਦੇ, ਉਹਨਾਂ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਕਿ ਹੁਣ ਮਿਸਾਲ ਦੇ ਤੌਰ ਤੇ ਮੰਦਰਾਂ ਦੇ ਬਾਹਰ ਲਿਖਿਆ ਗਿਆ ਖਾਲਿਸਤਾਨ ਪੱਖੀ ਨਾਰਿਆਂ ਨੂੰ, ਸਾਡੇ ਵਰਗੇ ਲੋਕਾਂ ਨੇ ਵੀ ਸ਼ੰਕਾ ਪ੍ਰਗਟ ਕੀਤੀ ਕਿ ਹੋ ਸਕਦਾ ਕਿ ਭਾਰਤ ਦੀ ਏਜੰਸੀਆਂ ਨੇ ਖੁਦ ਕੀਤਾ ਹੋਵੇ। ਪਰ ਜੇ ਕੋਈ ਖਾਲਿਸਤਾਨੀ ਨੇਤਾ ਕੈਮਰੇ ਮੂਹਰੇ ਖੜ ਕੇ ਖੁਦ ਕਵੇ ਕਿ ਕੈਨੇਡਾ ਦੇ ਹਿੰਦੂਆਂ ਨੂੰ ਇੱਥੋਂ ਨਿਕਲ ਜਾਓ, ਉਹਦੇ ਆਪਾਂ ਕੀ ਅਰਥ ਕੱਢੀਏ? ਸੋ ਇਹ ਜਿਹੜੀ ਬਿਆਨਬਾਜ਼ੀ ਹੈ ਜਿਹੜੀ ਹੋ ਰਹੀ ਹੈ, ਇਹ ਵੀ ਆਪਣੇ ਆਪ 'ਚ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੀ। ਪਰ ਮੇਰਾ ਮਤਲਬ ਕਹਿਣ ਦਾ ਕਿ ਇੱਕ ਪਾਸੇ ਨਾ ਵੇਖੀਏ, ਆਪਾਂ ਸਾਰੇ ਪਾਸੇ ਵੇਖੀਏ। ਜੋ ਭਾਰਤੀ ਏਜੰਸੀਆਂ ਦੀ ਜਿਸ ਤਰ੍ਹਾਂ ਦਾ ਸ਼ਮੂਲੀਅਤ ਹੈ, ਜਾਂ ਜਿਸ ਤਰ੍ਹਾਂ ਹੁਣ ਟਰੂਡੋ ਨੇ ਕਹਿ ਦਿੱਤਾ, ਜਾਂ ਨਿਖਿਲ ਗੁਪਤੇ ਦੀ ਫੜਾਈ ਤੋਂ ਬਾਅਦ ਇਹ ਗੱਲ ਦੀ ਤਸਦੀਕ ਹੋਈ ਹੈ, ਇਹਨਾਂ ਗੱਲਾਂ ਦੀ ਰੋਸ਼ਨੀ ਵਿੱਚ ਸਾਨੂੰ ਏਅਰ ਇੰਡੀਆ ਦੇ ਮਾਮਲੇ 'ਚ ਘੱਟੋ ਘੱਟ ਇੱਕ ਨਿਰਪੱਖ ਤੇ ਨਵੀਂ ਜਾਂਚ ਕਰਨੀ ਚਾਹੀਦੀ।